व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਵਾਲ ਜਵਾਬ ਦੇ ਸੈਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1700 ਦੇ ਵਿੱਚ ਖਾਲਸਾ ਸਾਜਨਾ ਤੋਂ 1 ਸਾਲ ਬਾਅਦ ਅੱਜ ਦੇ ਦਿਨ ਅਨੰਦਪੁਰ ਸਾਹਿਬ 'ਚ ਨਵੇਂ ਸਜੇ ਖਾਲਸੇ ਨੇ 3 ਸਟੇਟਾਂ ਔਰ ਸਰਹੰਦ ਪ੍ਰੋਵਿੰਸ ਦੀਆਂ ਕੰਬਾਈਨਡ ਫੋਰਸਿਸ 3 ਸਟੇਟਾਂ ਦੇ ਵਿੱਚ ਹੰਡੂਰ ਜੀ ਜਿਹਨੂੰ ਅੱਜ ਨਾਲਾਗੜ੍ਹ ਕਹਿੰਦੇ ਨੇ, ਕਹਿਲੂਰ ਜਿਹੜਾ ਕਿ ਬਿਲਾਸਪੁਰ ਹੈ, ਸਿਰਮੌਰ ਰਿਆਸਤ ਮੇਦਨੀ ਪ੍ਰਕਾਸ਼ ਰਾਜਾ ਸੀ ਔਰ ਮੁਗਲਾਂ ਦਾ, ਇਹਨਾਂ ਨੂੰ ਖਾਲਸੇ ਨੇ ਚੰਗੀ ਤਰ੍ਹਾਂ ਡਿਫੀਟ ਕੀਤਾ ਔਰ ਮੈਦਾਨ 'ਚੋਂ ਭੱਜਣ ਦੇ ਉੱਤੇ ਮਜਬੂਰ ਕੀਤਾ ਜੀ। 1716 ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। 1946 ਦੇ ਵਿੱਚ ਲਾਰਡ ਵੇਵਲ ਜਿਹੜਾ ਕਿ ਉਸ ਵੇਲੇ ਉਸ ਨੇ ਸੈਕੰਡ ਵਰਲਡ ਵਾਰ ਖਤਮ ਹੋ ਚੁੱਕਾ ਸੀ ਔਰ ਉਹ ਕੀ ਅਰੇਂਜਮੈਂਟ ਹੋਏ, ਭਾਰਤੀਆਂ ਨੂੰ ਉਹ ਥੋੜ੍ਹੀ ਹੋਰ ਆਜ਼ਾਦੀ ਦੇਣਾ ਚਾਹੁੰਦੇ ਸੀ ਕਿ ਜੀ ਆਪਣੀ ਫਾਈਨੈਂਸ ਮਿਨਿਸਟਰੀ ਤੁਸੀਂ ਲੈ ਲਓ, ਦੂਸਰੀ ਲੈ ਲਓ। ਬੇਸ਼ੱਕ ਉੱਪਰਲਾ ਰਾਈਟ ਤਾਂ ਵਾਇਸਰਾਏ ਦੇ ਕੋਲ ਹੀ ਹੋਣਾ ਸੀ ਵੀਟੋ ਦਾ, ਪਰ ਇਹ ਇੱਕ ਕਿਸਮ ਦਾ ਜਿਹੜਾ ਉਹ ਇਨਸੈਂਟਿਵ ਸੀ ਜਿਹੜੇ ਕਿ ਉਹਨਾਂ ਨੇ ਕਿ ਭਾਰਤ ਆਜ਼ਾਦੀ ਵੱਲ ਮਾਰਚ ਕਰ ਰਿਹਾ। ਸੋ ਉਦੋਂ ਜਿਹੜਾ ਉਹਨਾਂ ਨੇ ਸ਼ਿਮਲਾ ਦੇ ਵਿੱਚ ਕਾਨਫਰੰਸ ਸੱਦੀ ਲਾਰਡ ਵਾਵਲ ਨੇ ਔਰ ਉਹਦੇ 'ਚ ਮਾਸਟਰ ਤਾਰਾ ਸਿੰਘ ਸਿੱਖਾਂ ਦੇ ਨੁਮਾਇੰਦੇ ਦੇ ਤੌਰ 'ਤੇ ਸ਼ਾਮਲ ਹੋਏ। ਵੈਸੇ ਉਹਨਾਂ ਦੇ ਨਾਲ ਗਿਆਨੀ ਕਰਤਾਰ ਸਿੰਘ ਔਰ ਊਧਮ ਸਿੰਘ ਨਾਗੋਕੇ ਜਥੇਦਾਰ ਉਹ ਵੀ ਗਏ। 1975 'ਚ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਭਾਰਤ ਦੇ ਵਿੱਚ ਐਮਰਜੈਂਸੀ ਲਾਈ। ਇਹਦਾ ਕਾਰਨ ਇਮੀਡੀਏਟ, ਹਾਲਾਂਕਿ ਉਸ ਤੋਂ ਪਹਿਲਾਂ ਟੋਟਲ ਰੈਵੋਲੂਸ਼ਨ ਪੂਰਨ ਕ੍ਰਾਂਤੀ ਦੇ ਨਾਂ ਥੱਲੇ ਜੈ ਪ੍ਰਕਾਸ਼ ਨਾਰਾਇਣ ਨੇ ਇੱਕ ਬੜੀ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਸੀ। ਇੰਦਰਾ ਗਾਂਧੀ ਬਹੁਤ ਅਨਪੋਪੂਲਰ ਸੀ, ਲੋਕਾਂ ਦੇ ਵਿੱਚ ਉਸ ਦੇ ਖਿਲਾਫ ਗੁੱਸਾ ਸੀ, ਪਰ ਅੱਜ ਦੇ ਦਿਨ ਹੀ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਇਲੈਕਸ਼ਨ ਜਿਹੜੀ ਸੀ MP ਦੀ ਉਹਨੂੰ ਜਿਹੜਾ ਨਾਅਹਿਲ ਕਰਾਰ ਦਿੱਤਾ ਕਿਉਂਕਿ ਜਿਹੜਾ ਉਹਦਾ ਵਿਰੋਧੀ ਉਮੀਦਵਾਰ ਸੀ ਜਿਹੜਾ ਹਾਰਿਆ ਸੀ ਰਾਜ ਨਾਰਾਇਣ, ਉਹਨੇ ਕੋਰਟ 'ਚ ਕਿਹਾ ਸੀ ਵੀ ਕਿਵੇਂ ਉਹਨੇ ਸਰਕਾਰੀ ਪੈਸੇ ਦੇ ਉੱਤੇ ਜਿਹੜਾ ਹੈਲੀਕਾਪਟਰ ਹੈ ਉਹ ਇਸਤੇਮਾਲ ਕੀਤਾ ਆਪਣੇ ਚੋਣ ਪ੍ਰਚਾਰ। ਸੋ ਉਹ ਜਿਹੜਾ ਅਨਫੇਅਰ ਮੀਨਸ ਦੇ ਥੱਲੇ ਉਹਦੀ ਇਲੈਕਸ਼ਨ ਰੱਦ ਕਰ ਦਿੱਤੀ ਸੀ ਕੋਰਟ ਨੇ। ਸੋ ਇੱਕਦਮ ਦੇਸ਼ ਦੇ ਵਿੱਚ ਮੰਗ ਉੱਠੀ ਕਿ ਵੀ ਰਿਜ਼ਾਈਨ ਕਰ ਹੁਣ, ਔਰ ਉਹਨੇ ਬਜਾਏ ਇਸ ਦੇ ਕਿ ਉਹ ਰਿਜ਼ਾਈਨ ਕਰਦੀ, ਉਹਨੇ ਇੱਕਦਮ ਐਮਰਜੈਂਸੀ ਲਾ ਕੇ ਸਾਰੀਆਂ ਬੇਸਿਕ ਲਿਬਰਟੀਜ਼ ਖੋਹ ਲਈਆਂ। ਸਾਰਾ ਹਿੰਦੁਸਤਾਨ ਜਿਹੜਾ ਸੁਸਰੀ ਵਾਂਗ ਸੌਂ ਗਿਆ ਜੀ। ਜੈ ਪ੍ਰਕਾਸ਼ ਨਾਰਾਇਣ ਨੂੰ ਫੜ ਲਿਆ, ਕੁਝ ਪ੍ਰੋਮੀਨੈਂਟ ਲੀਡਰਾਂ ਨੂੰ ਫੜ ਲਿਆ, ਪਰ ਅਕਾਲੀਆਂ ਨੇ ਇਹ ਜ਼ਰੂਰ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨਾਂ ਨੇ ਅਕਾਲ ਤਖਤ 'ਤੇ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ। 40,000 ਤੋਂ ਜ਼ਿਆਦਾ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ। ਇਹ ਮੋਰਚਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ 18 ਮਹੀਨੇ ਬਾਅਦ ਇੰਦਰਾ ਗਾਂਧੀ ਨੇ ਐਮਰਜੈਂਸੀ ਨੂੰ ਖਤਮ ਨਹੀਂ ਕਰ ਦਿੱਤਾ ਜੀ। ਔਰ ਉਸ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਇੰਦਰਾ ਗਾਂਧੀ ਹਾਰੀ, ਸਰਕਾਰ ਬਣੀ, ਪਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਹੀ 1978 ਦੇ ਵਿੱਚ ਮੁਰਾਰਜੀ ਦੇਸਾਈ ਦੇ ਥੱਲੇ ਕਿਵੇਂ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਔਰ 78 ਤੋਂ ਬਾਅਦ ਸਿੱਖਾਂ ਦੇ ਘੱਲੂਘਾਰੇ ਦਾ ਇੱਕ ਦੌਰ ਜਿਹੜਾ ਜਦੋਂ ਕਿ 1980 'ਚ ਵਾਪਸ ਪਾਵਰ 'ਚ ਆਈ, ਇਹਨੇ ਫਿਰ ਮਿੱਥ ਲਿਆ ਕਿ ਵੀ ਇਹੀ ਸੀ ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਖਲੋਤੇ। ਔਰ ਕਿਵੇਂ KGB ਔਰ ਜਿਵੇਂ ਕੱਲ੍ਹ ਸੁਬਰਾਮਨਿਅਮ ਸਵਾਮੀ ਦੀ ਅਸੀਂ ਲਿਖਤ ਵੀ ਪੜ੍ਹੀ ਸੀ ਕਿ KGB ਦਾ ਕੀ ਰੋਲ ਹੈ, ਇੰਗਲੈਂਡ ਦਾ ਰੋਲ ਸਾਹਮਣੇ ਆ ਗਿਆ ਔਰ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਨੇ ਕਿਵੇਂ ਫਿਰ ਇਹ 1980 ਤੋਂ ਲੈ ਕੇ 1984 ਤੱਕ ਪਲਾਨ ਕਰਕੇ ਫਿਰ ਜੂਨ 84 ਦੇ ਵਿੱਚ ਘੱਲੂਘਾਰਾ ਵਰਤਾਇਆ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਜਿਹੜੀ ਹੈ ਉਹ ਡਿਕਲੇਅਰ ਕੀਤੀ। 1630 ਦੇ ਵਿੱਚ 1096 ਦੇ ਵਿੱਚ ਪਹਿਲੀ ਕਰੂਸੇਡ ਜਿਹੜੀ ਸੀ ਉਹਨਾਂ ਨੇ ਵਾਰਲਿੰਗਡਨ ਸ਼ਹਿਰ ਜਰਮਨੀ ਦੇ ਵਿੱਚ ਹਜ਼ਾਰਾਂ ਯਹੂਦੀਆਂ ਦਾ ਕਤਲੇਆਮ ਕੀਤਾ ਜੀ। 1630 ਦੇ ਵਿੱਚ ਅੱਜ ਅਸੀਂ ਜਦੋਂ ਟੇਬਲ ਤੇ ਬੈਠਦੇ ਹਾਂ, ਚਮਚਾ ਹੈ, ਜੇ ਚਮਚੇ ਦੇ ਨਾਲ ਕੋਈ ਹੋਰ ਚੀਜ਼ ਹੈ ਫਿਰ ਅਸੀਂ ਫੋਰਕ ਇਸਤੇਮਾਲ ਕਰਦੇ ਹਾਂ। ਕੀ ਕਹਿੰਦੇ ਨੇ ਪੰਜਾਬੀ 'ਚ ਫੋਰਕ ਨੂੰ? ਫੋਰਕ ਕੀ ਕਹਿੰਦੇ ਪੰਜਾਬੀ? ਕਾਂਟਾ। ਪਰ ਇਹ ਪਹਿਲੀ ਵਾਰੀ 1630 ਦੇ ਵਿੱਚ ਗਵਰਨਰ ਵਿਨਥਰੋਪ ਨੇ ਅਮਰੀਕਾ ਦੇ ਵਿੱਚ ਇੰਟਰੋਡਿਊਸ ਕੀਤਾ। ਪਹਿਲੀ ਵਾਰੀ ਗਵਰਨਰ ਨੇ ਅਮਰੀਕਾ 'ਚ ਕਿਹਾ ਵੀ ਇਹ ਇਕੱਲਾ ਚਮਚੇ ਨਾਲ ਨਹੀਂ ਖਾਈਦਾ, ਐਂ ਵੀ ਕਰਕੇ ਖਾਈਦਾ ਜੀ। 1658 ਦੇ ਵਿੱਚ ਔਰੰਗਜ਼ੇਬ ਨੇ ਆਪਣੇ ਆਪ ਨੂੰ ਜਿਹੜਾ ਆਪਣੇ ਭਰਾਵਾਂ ਨੂੰ ਮਾਰ ਕੇ ਔਰ ਆਪਣੇ ਆਪ ਨੂੰ ਬਾਦਸ਼ਾਹ ਐਲਾਨਿਆ। 1948 ਦੇ ਵਿੱਚ ਟਰੂਮੈਨ ਨੇ, ਪ੍ਰੈਜ਼ੀਡੈਂਟ ਟਰੂਮੈਨ, ਰੂਜ਼ਵੈਲਟ ਦੀ ਡੈਥ ਹੋ ਚੁੱਕੀ ਸੀ, ਉਹਨੇ ਇੱਕ ਬਿੱਲ ਦੇ ਉੱਤੇ ਸਾਈਨ ਕੀਤੇ, ਉਹਨੂੰ ਕਹਿੰਦੇ ਸੀ ਡਿਸਪਲੇਸਡ ਪਰਸਨਸ ਬਿੱਲ ਜੀ। ਔਰ 2 ਮਿਲੀਅਨ ਲੋਕਾਂ ਨੂੰ ਯੂਰਪੀਅਨ ਔਰ ਉਹਨਾਂ 'ਚੋਂ ਆਲਮੋਸਟ ਸਾਰੇ ਯਹੂਦੀ ਉਹਨਾਂ ਨੂੰ ਅਮਰੀਕਾ 'ਚ ਰਹਿਣ ਦਾ ਹੱਕ ਦਿੱਤਾ ਗਿਆ ਕਿਉਂਕਿ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ। ਯੂਰਪ ਭਰ ਦੇ ਵਿੱਚ ਨਾਜ਼ੀਆਂ ਨੇ ਉਹਨਾਂ 'ਤੇ ਜ਼ੁਲਮ ਕੀਤੇ ਸੀ ਔਰ ਉਹਨਾਂ ਮੌਕੇ ਦਾ ਫਾਇਦਾ ਉਠਾ ਕੇ
ਜਿਹੜੇ ਅਮਰੀਕਨ ਯਹੂਦੀ ਸੀ ਉਹਨਾਂ ਨੇ ਤੇ ਜ਼ੋਰ ਪਾਇਆ ਕਿ ਜੋ ਜਿਹੜੇ ਉੱਥੋਂ ਘਰੋਂ ਕੱਢੇ ਨੇ, ਡਿਸਪਲੇਸਡ ਨੇ, ਕੈਂਪਾਂ 'ਚ ਨੇ, ਹੁਣ ਕਿੱਥੇ ਜਾਣਗੇ ਦੇਸ਼ਾਂ, ਉਹਨਾਂ ਨੂੰ ਅਮਰੀਕਾ ਲਿਆਓ। ਜੀ ਸੋ ਉਹ ਇੱਕ ਬਿੱਲ, ਡਿਸਪਲੇਸਡ ਪਰਸਨਸ ਬਿੱਲ ਦੇ ਥੱਲੇ 2 ਮਿਲੀਅਨ ਯਹੂਦੀ ਜਿਹੜੇ ਨੇ 1948 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ ਅਮਰੀਕਾ ਦੇ ਵਿੱਚ ਸੈਟਲ ਕੀਤੇ। 1950 ਦੇ ਵਿੱਚ ਨਾਰਥ ਕੋਰੀਆ ਨੇ ਸਾਊਥ ਕੋਰੀਆ ਦੇ ਉੱਤੇ ਅਟੈਕ ਕੀਤਾ, ਔਰ ਉਹ ਜਿਹੜੀ ਕੋਰੀਅਨ ਝਗੜਾ ਹੈ ਅੱਜ ਵੀ ਚੱਲ ਹੀ ਰਿਹਾ, ਨਾਰਥ ਕੋਰੀਆ ਸਾਊਥ ਕੋਰੀਆ ਇੱਕ ਦੂਜੇ ਨੂੰ ਡੇਲੇ ਕੱਢਦੇ ਆ। ਜੀ 1962 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਪਬਲਿਕ ਸਕੂਲਾਂ ਦੇ ਵਿੱਚ ਪ੍ਰੇਅਰ ਨਹੀਂ ਹੋ ਸਕਦੀ, ਕਿਉਂਕਿ ਇੱਥੇ ਚਰਚ ਔਰ ਸਟੇਟ ਸੈਪਰੇਟ ਹੈ ਔਰ ਇਹ ਗੈਰ ਸੰਵਿਧਾਨਕ, ਅਨਕਨਸਟੀਟਿਊਸ਼ਨਲ ਹੈ। ਜੀ 1981 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਜਿਹੜਾ ਜਦੋਂ ਇੱਥੇ ਵੀਅਤਨਾਮ ਲੜਾਈ ਚੱਲ ਰਹੀ ਸੀ, ਸੋ ਡਰਾਫਟਿੰਗ ਉਹਨੂੰ ਕਹਿੰਦੇ ਸੀ ਕਿ ਹਰ 18 ਸਾਲ ਤੋਂ ਉੱਪਰ ਦਾ ਫੌਜ ਦੇ ਵਿੱਚ ਸਰਵ ਕਰੇਗਾ, ਪਰ ਬੰਦਾ ਕਰ ਸਕਦਾ ਸੀ, ਔਰਤ ਨਹੀਂ। ਸੋ ਕਿਸੇ ਨੇ ਇਹਨੂੰ ਚੈਲੰਜ ਕਰਤਾ ਕਿ ਕਨਸਟੀਟਿਊਸ਼ਨ ਦੇ ਥੱਲੇ ਦੋਨੋਂ ਬਰਾਬਰ ਨੇ, ਵਿਮਨ ਦੀ ਕਿਉਂ ਨਹੀਂ ਹੁੰਦੀ? ਪਰ ਕੋਰਟ ਨੇ ਕਿਹਾ ਵੀ ਨਹੀਂ, ਇਹ ਜਿਹੜੀ ਮੇਨ ਓਨਲੀ ਡਰਾਫਟ ਰਜਿਸਟ੍ਰੇਸ਼ਨ ਹੈ ਇਹ ਕਨਸਟੀਟਿਊਸ਼ਨਲ ਹੈ। ਨਹੀਂ ਤਾਂ ਬੀਬੀਆਂ ਨੇ ਵੀ ਜਾ ਕੇ ਉੱਥੇ ਲੜਦੇ ਹੋਣਾ ਸੀ। ਜੀ ਉਹਨਾਂ ਨੂੰ ਕਿਹਾ ਤੁਸੀਂ ਘਰ 'ਚ ਹੀ ਲੜੋ। ਜੀ ਜੀ 1990 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਜਿਹਨੂੰ ਭਾਵੇਂ ਰਾਈਟ ਟੂ ਡੈਥ ਕਿਹਾ ਜਾਂਦਾ ਹੈ। ਉਹ ਇਹ ਸੀ ਕਿ ਜੇ ਕੋਈ ਬੰਦਾ ਬੇਹੋਸ਼ੀ 'ਚ ਪਿਆ ਹੈ, ਕੋਮਾਟੋਜ਼ ਹੈ, ਔਰ ਉਹਨੇ ਆਪਣੀ ਵਿਲ 'ਚ ਕੁਛ ਨਹੀਂ ਲਿਖਿਆ ਕਿ ਵੀ ਜੇ ਮੈਂ ਕੋਮਾ ਤੇ ਜਾਵਾਂ, ਮਸ਼ੀਨਾਂ ਮੇਰੇ ਤੇ ਲੱਗੀਆਂ ਰਹਿਣ, ਉਤਾਰ ਦਿਓ, ਤੇ ਉਹਦੇ ਰਿਸ਼ਤੇਦਾਰਾਂ ਨੂੰ ਕੋਈ ਹੱਕ ਨਹੀਂ ਜਿਹੜੇ ਉਹਦੀ ਟੇਕ ਕੇਅਰ ਕਰ ਰਹੇ ਨੇ ਉਹ ਕਹਿਣ ਕਿ ਜੀ ਇਹਨੂੰ ਮਰਨ ਦਿਓ। ਜੀ ਫੈਸਲਾ ਇਹ ਸੀ ਕਿ ਜੇ ਤਾਂ ਉਹਨੇ ਜਿਉਂਦਿਆਂ ਆਪਣੀ ਵਿਲ 'ਚ ਲਿਖਿਆ ਹੋਇਆ ਕਿ ਵੀ ਮੈਂ ਜੇ ਬੇਹੋਸ਼ੀ ਚਲਾ ਗਿਆ ਤਾਂ ਮੈਨੂੰ ਮਸ਼ੀਨਾਂ ਤੇ ਜਿਉਂਦਾ ਨਾ ਰੱਖਿਓ, ਅਦਰਵਾਈਜ਼ ਰਿਲੇਟਿਵਸ ਜਿਹੜੇ ਨੇ ਉਹ ਡਿਸੀਜਨ ਨਹੀਂ ਲੈ ਸਕਦੇ, ਉਹਨੂੰ ਜਿਹੜਾ ਉਹ ਮਾਰ ਨਹੀਂ ਸਕਦੇ। ਜੀ ਤੇ 2011 ਦੇ ਵਿੱਚ ਇੱਕ ਮੈਡੀਕਲ ਸਟੱਡੀ ਹੋਈ ਜਿਹਨੇ ਇਹ ਸਾਬਤ ਕੀਤਾ ਕਿ 1980 ਤੋਂ ਲੈ ਕੇ 2011 ਤੱਕ, ਯਾਨੀ 30 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਡਾਇਬਟੀਜ਼, ਜਿਹਨੂੰ ਸ਼ੂਗਰ ਕਿਹਾ ਜਾਂਦਾ ਹੈ, ਉਹਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ। ਜੀ ਸੋ ਜੇ ਹੁਣ ਮਰੀਜ਼ਾਂ ਦੀ ਦੁੱਗਣੀ ਹੋ ਗਈ, ਉਧਰ ਦੇਖ ਲਓ ਕੇਕ ਪੇਸਟਰੀਆਂ ਵੀ ਦੁੱਗਣੀਆਂ ਵਿਕੀਆਂ ਹੋਣੀਆਂ। ਜੀ ਜੀ ਵੈਸੇ ਅਸੀਂ ਅਦਵਾਣੇ ਦੀ ਗੱਲ ਨਹੀਂ ਕਰਦੇ, ਉਹਦੇ 'ਚ ਨਹੀਂ ਹੁੰਦੀ ਸ਼ੂਗਰ। ਜੀ ਜੀ ਬਿਲਕੁਲ ਹੁੰਦੀ ਹੈ ਵੈਸੇ, ਚਲੋ ਮੰਨ ਲਿਆ ਵੀ ਇਹ ਸਮਝ ਕੇ ਖਾਓ ਵੀ ਨਹੀਂ ਹੁੰਦੀ, ਨਹੀਂ ਹੁੰਦੀ ਬਸ ਗਰਮੀਆਂ ਨੇ, ਗਰਮੀਆਂ ਡਰਾਉਣਾ ਲੋਕਾਂ ਨੂੰ, ਤੁਸੀਂ ਗਰਮੀਆਂ ਉਹਨਾਂ ਨੂੰ ਇੰਜੋਏ ਕਰਨ ਦਿਓ। ਓਕੇ ਰਾਈਟ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਵਾਲ ਹੈ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ਵਿੱਚ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੇਗਾ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਡਾਕਟਰ ਸਾਹਿਬ? ਦੇਖੋ, ਪਹਿਲਾਂ ਹੀ ਆਪਣੇ ਆਸਟ੍ਰੇਲੀਆ ਤੋਂ ਵੀਰ ਜੀ ਨੇ ਅਬਦਾਲੀ ਇਸ ਟੱਬਰ ਦੀਆਂ ਕੀ ਨੇ ਚਾਲਾਂ ਉਹਨਾਂ ਬਾਰੇ ਜਾਣੂ ਕਰਵਾਇਆ, ਪਰ ਮੈਂ ਉਹ ਜਿਹੜੀ ਸਟੇਟਮੈਂਟ ਇੰਗਲਿਸ਼ ਟ੍ਰਿਬਿਊਨ 'ਚ ਆਈ ਹੈ ਉਹਦੇ ਮੈਂ 2-3 ਨੁਕਤੇ ਲਿਖੇ ਨੇ। ਜੀ ਕਹਿੰਦਾ ਵਿਲ ਮੇਕ ਪੰਜਾਬ ਡਰੱਗ ਫ੍ਰੀ ਇਨ 2 years, ਜੀ ਕਿ 2 ਸਾਲਾਂ 'ਚ ਅਸੀਂ ਇਹਨੂੰ ਮੁਕਤ ਕਰਾ ਦੇਵਾਂਗੇ। ਉਹ ਕਹਿੰਦਾ ਆਈ ਐਮ ਡਿਟਰਮਿਨਡ ਟੂ ਗੋ ਟੂ ਐਨੀ ਲੈਂਥ ਟੂ ਫ੍ਰੀ ਪੰਜਾਬ ਆਫ ਡਰੱਗਸ, ਮੈਂ ਹੁਣ ਇਰਾਦਾ ਕਰ ਲਿਆ ਵੀ ਪੰਜਾਬ 'ਚੋਂ ਅਸੀਂ ਡਰੱਗਸ ਕੱਢ ਦੇਣੀ ਹੈ। ਵਿਲ ਬ੍ਰੇਕ ਡਰੱਗ ਸਪਲਾਈ ਚੇਨ, ਜਿੱਥੋਂ ਆਉਂਦੀਆਂ ਨੇ ਡਰੱਗਸ ਮੈਂ ਬਿਲਕੁਲ ਬ੍ਰੇਕ ਕਰ ਦਿਆਂਗਾ। ਜੀ ਡਰੱਗ ਐਡਿਕਟਸ ਹੈਵ ਬੀਨ ਅਰੈਸਟਡ, ਡਰੱਗ ਲਾਰਡਸ ਹੈਵ ਬੀਨ ਅਰੈਸਟਡ, ਖਾਣ ਵਾਲੇ ਵੀ ਕਹਿੰਦਾ ਮੈਂ ਫੜ ਲਏ ਅਮਲੀ, ਤੇ ਜਿਹੜੇ ਡਰੱਗ ਦੇਣ ਵਾਲੇ ਨੇ ਉਹ ਵੀ ਫੜ ਲਏ। ਇਹ ਨਾਰਕੋਟਿਕਸ ਬਿਊਰੋ ਐਂਡ ਡਰੱਗ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਂਟਰ ਹੈਜ਼ ਬੀਨ ਐਸਟੈਬਲਿਸ਼ਡ, ਕਿ ਜਿਹੜੀ ਕਿਵੇਂ ਜਿਨ੍ਹਾਂ ਨੂੰ ਨਸ਼ੇ ਦੀ ਆਦਤ ਹੈ ਉਹਨੂੰ ਕਿਵੇਂ ਹਟਾਉਣਾ ਹੈ ਤੇ ਉਹਨਾਂ ਨੂੰ ਪੁਨਰ ਸਥਾਪਿਤ ਕਿਵੇਂ ਕਰਨਾ, ਉਹ ਵੀ ਬਿਊਰੋ ਬਣਾ ਦਿੱਤਾ ਹੈ। ਜੀ ਮੈਂ ਹੋਮ ਮਿਨਿਸਟਰ ਨੂੰ ਵੀ ਜਾ ਕੇ ਰਾਜਨਾਥ ਨੂੰ ਕਹਿ ਦਿੱਤਾ ਵੀ ਪਾਕਿਸਤਾਨ ਬਾਰਡਰ ਦੇ ਉੱਤੇ ਜਿਹੜਾ ਹੋਰ ਕਰੜਾਈ ਰੱਖੋ ਤਾਂ ਕਿ ਡਰੱਗ ਉੱਥੋਂ ਨਾ ਆਉਣ। ਤੇ ਬਾਕੀ ਉਹਨੇ ਕਿਹਾ ਜੀ ਕਿ ਵੀ ਮੈਂ ਰਾਜਸਥਾਨ ਵਾਲਿਆਂ ਨੂੰ ਵੀ ਕਿਹਾ ਵੀ ਇਹ ਜਿਹੜੇ ਤੁਸੀਂ ਭੁੱਕੀ ਦੀਆਂ ਦੁਕਾਨਾਂ ਇਹ ਬੰਦ ਕਰ ਦਿਓ, ਤੇ ਮਜੀਠੀਆ ਉਹਨੂੰ ਉਹਦੇ ਖਿਲਾਫ ਮੈਂ ਕਿਵੇਂ ਐਕਸ਼ਨ ਲੈ ਸਕਦਾ, ਸਬੂਤ ਹੀ ਕੋਈ ਨਹੀਂ। ਹੁਣ ਆਹ ਹੈ ਗੱਲ ਸਾਰੀ ਕਿ ਵੀ ਜਿਹੜਾ ਪਿਓ ਹੈ ਅਸਲੀ, ਜਿਹਨੇ ਸੁਮੇਧ ਸੈਣੀ ਨੂੰ ਡੀਜੀਪੀ ਲਵਾਇਆ ਮਜੀਠੀਆ ਔਰ ਇਹਨਾਂ ਬਾਦਲਾਂ ਨੇ, ਕਿਉਂਕਿ ਉਹ ਇਹਨਾਂ ਦੇ ਡਰੱਗ ਕਾਰੋਬਾਰ ਨੂੰ ਸੁਪਰਵਾਈਜ਼ ਕਰਦੇ। ਜੀ ਸੁਮੇਧ ਸੈਣੀ ਜਦੋਂ ਤੱਕ ਨਹੀਂ ਨਿਕਲਦਾ, ਜਦੋਂ ਤੱਕ ਇਹ ਮਜੀਠੀਆ ਜਿਹੜਾ ਹੈ ਇਸ ਨੂੰ ਅਕਾਊਂਟੇਬਲ ਨਹੀਂ ਬਣਾਇਆ ਜਾਂਦਾ, ਇਹ ਤਾਂ ਇਹ ਆਪ ਵੇਚ ਰਹੇ ਨੇ ਡਰੱਗਸ, ਇਹਨਾਂ ਦਾ ਸਾਰੀ ਰਿੰਗ ਹੀ ਇਹਨਾਂ ਦੀ। ਅਦਰਵਾਈਜ਼ ਇਹਨਾਂ ਦੀ ਜੇ ਹੁਣੇ 2 ਸਾਲ 'ਚ ਖਤਮ ਕਰਨ ਲੱਗਾ ਹੈ, ਪਹਿਲਾਂ ਇਹਨੂੰ ਨਹੀਂ ਸੀ ਪਤਾ ਵੀ ਇਹ ਖਤਮ ਕਰਨੀ ਹੈ, ਪਹਿਲਾਂ ਲਿਆਇਆ ਕੌਣ ਹੈ? ਜੀ ਜੀ ਜਾਂ ਤਾਂ ਉਹਨੂੰ ਇਹ ਲੱਗਦਾ ਹੈ ਕਿ ਵੀ ਹੁਣ ਡਰੱਗਸ 'ਚੋਂ ਪੈਸੇ ਬਣਾ ਰਹੇ ਨੇ ਅਸੀਂ ਜਿੰਨੇ ਕੁ ਬਣਾਉਣੇ ਸੀ, ਹੁਣ ਰੀਹੈਬਿਲਿਟੇਸ਼ਨ ਸੈਂਟਰ ਤੇ ਦੂਜੇ ਪ੍ਰਾਈਵੇਟ ਖੋਲ੍ਹਣੇ ਨੇ ਕਿ ਜੀ ਪਹਿਲਾਂ ਉਹਨਾਂ ਨੂੰ ਡਰੱਗੀ ਬਣਾਇਆ, ਹੁਣ ਡਰੱਗ ਛਡਾਉਣ ਦੇ ਨਾਂ ਥੱਲੇ ਪੈਸੇ ਕਰਨੇ ਨੇ, ਲੋਕਾਂ 'ਚ ਬਦਨਾਮੀ ਹੋ ਗਈ, ਹੁਣ ਡਰੱਗ 'ਚੋਂ ਬਣ ਗਏ ਇੰਨੇ ਕੁ ਪੈਸੇ ਕਿ ਵੀ ਕਈ ਪੁਸ਼ਤਾਂ ਜਿਉਂਦੀਆਂ ਰਹਿਣਗੀਆਂ, ਲੱਗਦਾ ਤਾਂ ਇਹ ਜੀ। ਪਰ ਅਦਰਵਾਈਜ਼ ਇਹ ਦਮਗਜ਼ ਹੈ ਕਿ ਜਿਹੜਾ ਕੰਮ ਉਹ ਸੈਂਟਰ ਜਿਹੜਾ ਇਹਦੇ ਕਹਿਣ ਤੇ ਉੱਥੇ ਬਾਰਡਰ ਦੇ ਉੱਤੇ ਲਾਇਆ, ਪਹਿਲਾਂ ਹੀ ਤਾਰ ਲਾਈ ਹੋਈ ਹੈ, ਕਰੰਟ ਛੱਡਿਆ ਹੋਇਆ, ਔਰ ਕਿਹੜੀ ਐਸੀ ਗੱਲ ਹੈ ਕਿ ਵੀ ਇਹ ਹੁਣ ਇਹ ਕਰੇਗਾ ਤਾਂ ਹੋਏਗੀ। ਸੋ ਇਹ ਇੱਕ ਫਰਾਡ ਹੈ ਬਿਲਕੁਲ, ਔਰ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੈ, ਇਹ ਵੀ ਇੱਕ ਵੱਡੀ ਗੱਪ ਹੈ ਜਿਵੇਂ ਇਹਨਾਂ ਦੀਆਂ ਦੂਸਰੀਆਂ ਗੱਪਾਂ ਨੇ।
ਜੀ ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 51 ਨੂੰ ਚੁਣਿਆ। ਜੀ ਗੁਰਮੁਖ ਸੰਧ ਮਿਲੇ ਬ੍ਰਹਮ ਧਿਆਨ ਲਿਵ, ਏਕੰਕਾਰ ਕੈ ਆਕਾਰ ਅਨੇਕ ਪ੍ਰਕਾਰ ਹੈ। ਗੁਰਮੁਖ ਸੰਧ ਮਿਲੇ ਬ੍ਰਹਮ ਗਿਆਨ ਲਿਵ, ਨਿਰੰਕਾਰ ਓੰਕਾਰ ਬਿਬਿਦ ਬਿਥਾਰ ਹੈ। ਗੁਰਮੁਖ ਸੰਧ ਮਿਲੇ ਸੁਆਮੀ ਸੇਵ ਸੇਵਕ ਹੋਏ, ਬ੍ਰਹਮ ਵਿਵੇਕ ਪ੍ਰੇਮ ਭਗਤ ਆਚਾਰ ਹੈ। ਗੁਰਮੁਖ ਸੰਧ ਮਿਲੇ ਪਰਮ ਅਦਭੁਤ ਗਤ, ਨੇਤ 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 ਨਮੋ ਨਮੋ ਨਮਸਕਾਰ ਹੈ। ਜੀ ਸੋ ਇਹ ਇਸ ਦੇ ਚਾਰ ਜਿਹੜੇ ਨੇ ਉਹ ਕਪਲੇਟ ਨੇ, ਦੋ ਲਾਈਨ ਦੇ, ਜੀ ਔਰ ਇੱਕ ਲਾਈਨ ਜਿਹੜੀ ਉਹ ਰਿਪੀਟ ਹੈ। ਔਰ ਉਹ ਪਹਿਲੀ ਲਾਈਨ ਇਹੀ ਹੈ ਕਿ ਗੁਰਮੁਖ ਸੰਧ ਮਿਲੇ ਬ੍ਰਹਮ ਧਿਆਨ ਲਿਵ, ਕਿ ਜਦੋਂ ਗੁਰਸਿੱਖ ਰੱਬ ਨਾਲ ਜੁੜਿਆ ਹੋਇਆ ਬੰਦਾ ਰੱਬ ਨਾਲ ਇੱਕਮਿਕ ਹੋ ਜਾਂਦਾ ਹੈ। ਜੀ ਇਹ ਚਾਰਾਂ 'ਚ ਹੀ ਇਹੀ ਲਾਈਨ ਰਿਪੀਟ ਹੋਈ ਹੈ। ਸੋ ਇਹਦਾ ਮੈਂ ਇੱਕੋ ਵਾਰੀ ਅਰਥ ਕਰਦੇ ਹਾਂ ਕਿ ਵੀ ਜਦੋਂ when the devout guru conscious person becomes one with Lord, ਜੀ ਕਿ ਜਦੋਂ ਇੱਕ ਮਿਕਤਾ ਹੋ ਜਾਂਦੀ ਹੈ ਰੱਬ ਨਾਲ ਜੁੜੇ ਹੋਏ ਮਨੁੱਖ ਦੀ, ਇੱਕ ਫਿਰ ਕੀ ਹੁੰਦਾ ਹੈ, ਏਕੰਕਾਰ ਕੈ ਆਕਾਰ ਅਨੇਕ ਪ੍ਰਕਾਰ ਹੈ, ਕਿ ਉਹਨੂੰ ਸਮਝ ਆ ਜਾਂਦਾ ਹੈ ਕਿ ਜਿੰਨੀਆਂ ਫਾਰਮਸ ਆਫ ਲਾਈਫ ਨੇ ਉਹ ਸਾਰੀਆਂ ਹੀ ਉਸ ਚੋਂ ਨਿਕਲੀਆਂ ਨੇ, ਜੀ ਕਿ ਵੀ ਉਹੀ ਹੈ, ਨਿਰੰਕਾਰ ਹੈ, ਬਾਕੀ ਉਸ ਦੇ ਅੱਡ ਅੱਡ ਰੂਪ ਨੇ। ਪਹਿਲੀ ਗੱਲ ਉਹਨੂੰ ਇਹ ਸਮਝ ਆਉਂਦੀ। ਦੂਸਰੀ ਇਹ ਸਮਝ ਆਉਂਦੀ ਹੈ ਨਿਰੰਕਾਰ ਓੰਕਾਰ ਬਿਬਿਦ ਬਿਥਾਰ ਹੈ, ਕਿ ਉਹ ਨਿਰੰਕਾਰ ਜਿਹੜਾ ਫਾਰਮਲੈਸ ਲਾਰਡ ਹੈ, ਨਿਰਆਕਾਰ, ਜਿਹਦੀ ਕੋਈ ਫਾਰਮ ਨਹੀਂ ਹੈ, ਜੀ ਉਹਨੇ ਆਪਣੇ ਆਪ ਨੂੰ ਸਾਰੀਆਂ ਫਾਰਮਸ ਐਂਡ ਸ਼ੇਪਸ ਦੇ ਵਿੱਚ, ਭਾਵੇਂ ਉਹ ਪੌਦੇ ਨੇ, ਪਲਾਂਟ ਨੇ, ਜਾਨਵਰ ਨੇ, ਸਮੁੰਦਰ ਨੇ, ਦਰਿਆ ਨੇ, ਜੜ ਹੈ, ਚੇਤਨ ਹੈ, ਕਿਤੇ ਵੀ ਹੈ, ਉਹ ਨਿਰੰਕਾਰ ਹੀ ਉਸ ਦੇ ਵਿੱਚ ਹੈ, ਉਹੀ ਉਹਨਾਂ ਨੂੰ ਬਣਾਉਣ ਵਾਲਾ ਹੈ। ਦੂਸਰੀ ਗੱਲ ਇਹ ਉਹਨੂੰ ਸਮਝ ਆ ਜਾਂਦੀ ਹੈ। ਤੀਸਰੀ ਗੱਲ ਉਹਨੂੰ ਸਮਝ ਆ ਜਾਂਦੀ ਹੈ ਬ੍ਰਹਮ ਵਿਵੇਕ ਪ੍ਰੇਮ ਭਗਤ ਆਚਾਰ ਹੈ, ਕਿ ਅਲਟੀਮੇਟਲੀ ਜਿਹੜਾ ਨਿਰੰਕਾਰ ਦੇ ਨਾਲ ਇੱਕਮਿਕ ਇਨਸਾਨ ਹੈ ਉਸ ਦੇ ਵਿੱਚ ਵਿਵੇਕ ਹੁੰਦਾ ਹੈ, ਜਿਹਦੇ ਤੁਸੀਂ ਠੀਕ ਔਰ ਗਲਤ ਦੀ ਪਛਾਣ ਕਰ ਸਕੋ। ਸ਼ੁੱਧ ਗਿਆਨ ਵਿਵੇਕ ਹੁੰਦਾ ਹੈ, ਪ੍ਰੇਮ ਉਹ ਪਿਆਰ ਦੇ ਨਾਲ ਭਰਿਆ ਹੁੰਦਾ ਹੈ, ਭਗਤੀ ਦੇ ਵਿੱਚ ਜੁੜਿਆ ਹੁੰਦਾ ਹੈ, ਆਚਾਰ ਇਹੀ ਉਸ ਦਾ ਜੀਵਨ ਹੁੰਦਾ ਹੈ। ਤੇ ਫਾਈਨਲ 'ਚ ਉਹਨਾਂ ਨੇ ਕਿਹਾ ਗੁਰਮੁਖ ਸੰਧ ਮਿਲੇ ਪਰਮ ਅਦਭੁਤ ਗਤ, ਕਿ ਜਿਹੜਾ ਰੱਬ ਨਾਲ ਮਿਲਿਆ ਹੋਇਆ ਹੈ ਉਹ ਉਸ ਦੀ ਜਿਹੜੀ ਮਹਿਮਾ ਹੈ ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਉਹ ਗਲੋਰੀਅਸ ਹੈ, ਐਸਟੋਨਿਸ਼ਿੰਗ ਹੈ, ਜੀ ਔਰ ਅਦਭੁਤ ਕਹਿੰਦੇ ਨੇ ਐਸਟੋਨਿਸ਼ਿੰਗ, ਹੈਰਾਨ ਕਰ ਦੇਣ ਵਾਲਾ, ਉਹ ਇਹੋ ਜਿਹਾ ਹੋ ਜਾਂਦਾ ਹੈ। ਔਰ ਇਹੋ ਜਿਹੇ ਜਿਹੜੇ ਮਨੁੱਖ ਨੇ ਜਿਹੜੇ ਗੁਰੂ ਦੇ ਨਾਲ ਮਿਲੇ ਹੋਏ ਨੇ, ਵਿਵੇਕ 'ਚ ਨੇ, ਪ੍ਰੇਮ 'ਚ ਨੇ, ਭਗਤੀ 'ਚ ਨੇ, ਰੱਬ ਨੂੰ ਸਾਰਿਆਂ 'ਚ ਦੇਖਦੇ ਨੇ ਔਰ ਸਾਰਿਆਂ 'ਚ ਰੱਬ ਦੇਖਦੇ ਨੇ, ਭਾਈ ਸਾਹਿਬ ਕਹਿੰਦੇ ਨੇ ਨੇਤ 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 ਨਮੋ ਨਮੋ ਨਮਸਕਾਰ ਹੈ, ਕਿ ਉਹਨਾਂ ਨੂੰ ਮੈਂ ਬਾਰ-ਬਾਰ ਅਣਗਿਣਤ ਵਾਰ ਉਹਨਾਂ ਨੂੰ ਮੈਂ ਸੈਲਿਊਟ ਕਰਦਾ, ਪ੍ਰਣਾਮ ਕਰਦਾ। ਨਮੋ ਨਮੋ ਨਮਸਕਾਰ ਹੁੰਦਾ ਹੈ, ਸੈਲਿਊਟ ਔਰ ਨੇਤ ਨੇਤ ਹੁੰਦਾ ਹੈ ਕਿ ਵੀ ਬਾਰ-ਬਾਰ ਇਨਫਿਨਿਟ, ਜਦੋਂ ਅਸੀਂ ਰੱਬ ਨੂੰ ਵੀ ਕਹਿੰਦੇ ਨੇ ਨੇਤੀ ਨੇਤੀ, ਕਿ ਇਨਫਿਨਿਟ ਕਿ ਉਹਨਾਂ ਦੇ ਸਾਹਮਣੇ ਤਾਂ ਮੈਂ ਉਹ ਗਿਣਤੀ ਨਹੀਂ ਹੋ ਸਕਦੀ, ਇੰਨੀ ਵਾਰ ਮੈਂ ਉਹਨਾਂ ਨੂੰ ਚੁੱਕ ਕੇ ਸਜਦਾ ਕਰਦਾ, ਚੁੱਕ ਕੇ ਪ੍ਰਣਾਮ ਕਰਦਾ। ਸੋ ਇਹ ਅੱਜ ਦਾ ਥਾਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।